ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 10 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹਰੀਕੇਨ ਨਿਕੋਲ ਦੇ ਨਾਲ ਫਲੋਰੀਡਾ ਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਕਾਫੀ ਸਟਰੋਂਗ ਇਹ ਹਰੀਕੇਨ ਸੀਗਾ। ਨਵੰਬਰ ਦੇ ਵਿੱਚ 40 ਸਾਲਾਂ ਬਾਅਦ ਇੰਨਾ ਸਟਰੋਂਗ ਇਹ ਜੋ ਤੂਫਾਨ ਆ ਉਹ ਆਇਆ ਹੈਗਾ। ਤੇ ਜਦੋਂ ਇਸਨੇ ਫਲੋਰੀਡਾ ਨੂੰ ਹਿੱਟ ਕੀਤਾ, ਉਸ ਤੋਂ ਬਾਅਦ ਥੋੜੀ ਜਿਹੜੀ ਇਹਦੀ ਪਾਵਰ ਆ ਉਹ ਘਟੀ ਆ। ਅੱਜ ਫਲੋਰੀਡਾ ਦੇ ਬਹੁਤ ਸਾਰੇ ਹਿੱਸੇ, ਜਾਰਜੀਆ ਦੇ, ਸਾਊਥ ਕੈਰੋਲੀਨਾ ਦੇ ਕਈ ਹਿੱਸਿਆਂ ਦੇ ਵਿੱਚ ਹਰੀਕੇਨ ਨਿਕੋਲ ਨੇ ਹਿੱਟ ਕੀਤਾ ਹੈਗਾ। ਜੀ ਬਿਲਕੁਲ। ਇਹਦੇ ਨਾਲ ਘੱਟੋ ਘੱਟ 49 ਦੇ ਕਰੀਬ ਬੀਚ ਫਰੰਟ ਬਿਲਡਿੰਗ, ਜਿਹਦੇ ਵਿੱਚੋਂ 24 ਹੋਟਲ ਤੇ ਕੰਡੋਜ਼ ਹੈਗੇ ਆ, ਉਹ ਅਨਸੇਫ ਕੰਡੀਸ਼ਨ ਹੋ ਗਈ ਆ। ਬੋਲੀਸੀਆ ਕਾਉਂਟੀ ਦੇ ਆਫੀਸ਼ੀਅਲਸ ਨੇ ਦੱਸਿਆ ਆ 11 ਸਟਰਕਚਰਸ ਡੇਟੋਨਾ ਬੀਚ ਦੇ ਏਰੀਆ ਦੇ ਵਿੱਚ ਡੈਮੇਜ ਹੋ ਗਈਆਂ। 2 ਜਣਿਆਂ ਦੀਆਂ ਮੌਤਾਂ ਹੁਣ ਤੱਕ ਰਿਪੋਰਟ ਇਸ ਤੇ ਕਰਕੇ ਹੋ ਚੁੱਕੀਆਂ ਆ। ਇਹ ਜਿਹੜਾ ਨਿਕੋਲ ਹਰੀਕੇਨ ਸੀਗਾ, ਇਹ ਵੀਕ ਹੋਣ ਕਰਕੇ ਇਸ ਨੂੰ ਹੁਣ ਟ੍ਰੋਪੀਕਲ ਸਟਾਰਮ ਜਿਹੜਾ ਉਹ ਆਖਿਆ ਜਾ ਰਿਹਾ। ਇਹ ਫਲੋਰੀਡਾ ਦੇ ਈਸਟ ਕੋਸਟ ਵਾਲੇ ਪਾਸੇ ਆ ਰਿਹਾ ਹੈ। ਇਸ ਤੋਂ ਪਹਿਲਾਂ ਜਿਹੜਾ ਕੁਛ ਵੀਕ ਪਹਿਲਾਂ ਹੀ ਇੱਕ ਹੋਰ ਜਿਹੜਾ ਹਰੀਕੇਨ ਆਇਆ ਸੀਗਾ, ਹਰਜੋਤ ਸਿੰਘ ਜੀ, ਉਹ ਵੈਸਟ ਕੋਸਟ ਵਾਲੇ ਉਹਨਾਂ ਦੇ ਪਾਸੇ ਜਿਹੜਾ ਆਇਆ ਸੀ, ਟੈਂਪਾ ਵਾਲੇ ਪਾਸੇ। ਤੇ ਇਹ ਹੁਣ ਈਸਟ ਕੋਸਟ ਵਾਲੇ ਪਾਸੇ ਜਿਹੜਾ ਉਹ ਆਇਆ ਹੈਗਾ ਆ। ਕਹਿੰਦੇ ਵੀ ਇਹ ਪਹਿਲਾ US ਹਰੀਕੇਨ ਹੋਇਆ ਆ ਫਲੋਰੀਡਾ ਦੇ ਈਸਟ ਕੋਸਟ ਤੇ 40 ਸਾਲਾਂ 'ਚ ਪਹਿਲੀ ਵਾਰੀ। ਸੋ ਇਸ ਦੇ ਵਿੱਚ ਇੱਕ ਵਾਰੀ ਫਿਰ ਜਿਹੜੇ ਕਲਾਈਮੇਟ ਵਾਲੇ ਆ, ਉਹ ਇਸ ਦੇ ਵਿੱਚ ਕਲਾਈਮੇਟ ਚੇਂਜ ਨੂੰ ਵੀ ਕਿਤੇ ਨਾ ਕਿਤੇ ਕਹਿ ਰਹੇ ਆ ਵੀ ਉਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਲਗਾਤਾਰ ਚੇਂਜਸ ਜਿਹੜੀਆਂ ਆ ਰਹੀਆਂ, ਤਬਦੀਲੀਆਂ ਵੱਡੇ ਪੱਧਰ ਤੇ ਆ ਰਹੀਆਂ ਨੇ। ਅਗਲੀ ਗੱਲ ਕਰਦੇ ਜਾਈਏ, ਐਲੈਕਸ ਜੋਨਸ ਨੂੰ ਇੱਕ ਹੋਰ ਅਦਾਲਤ ਦੇ ਦੁਆਰਾ $473 ਮਿਲੀਅਨ ਸੈਂਡੀ ਹੁੱਕ ਦੇ ਵਿੱਚ ਕਤਲੇਆਮ ਹੋਏ ਜਿਹੜੇ ਬੱਚੇ ਸੀ, ਉਹਨਾਂ ਪੀੜਤ ਪਰਿਵਾਰਾਂ ਨੂੰ ਦੇਣ ਦੇ ਲਈ ਆਖਿਆ ਗਿਆ ਆ। ਇਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ $1 ਬਿਲੀਅਨ ਦੀ ਜੱਜਮੈਂਟ ਆ ਜਿਹੜੀ ਉਹ ਆਈ ਸੀਗੀ। ਸੋ ਹੁਣ ਕੁੱਲ ਮਿਲਾ ਕੇ $1.44 ਬਿਲੀਅਨ ਇਨਫੋਵਾਰਸ ਦਾ ਇਹ ਹੋਸਟ, ਜਿਸਨੇ ਗਲਤ ਪ੍ਰਚਾਰ ਉਸ ਟਾਈਮ ਦੇ ਉੱਤੇ ਕੀਤਾ ਵੀ ਜਿੰਨੇ ਵੀ ਉੱਥੇ ਬੱਚੇ ਮਾਰੇ ਗਏ ਆ, ਇਹ ਟੋਟਲ ਮਨ ਘੜਤ ਜਾਂ ਗਲਤ ਚੀਜ਼ਾਂ ਨੇ, ਤੇ ਜਿਹੜੇ ਉੱਥੇ ਮਾਪੇ ਉਹ ਕਰਲਾ ਰਹੇ ਆ ਉਹ ਐਕਟਰਸ ਨੇ। ਤੇ ਉਸ ਨੇ ਇਹ ਜਿਹੜਾ ਕਤਲੋਗਾਰਤ ਹੋਈ ਆ ਉਸ ਨੂੰ ਝੁਠਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। 20 ਫਸਟ ਗ੍ਰੇਡਰਸ ਤੇ 6 ਐਜੂਕੇਟਰਸ ਆ, ਉਹਨਾਂ ਦੀਆਂ ਜਿਹੜੀਆਂ ਕਤਲ ਆ ਉੱਥੇ ਹੋਇਆ ਸੀਗਾ ਮਾਸ ਸ਼ੂਟਿੰਗ ਦੇ ਵਿੱਚ। ਤੇ ਇਹਨਾਂ ਸਾਰਿਆਂ ਨੂੰ ਇਸ ਬੰਦੇ ਦੇ ਦੁਆਰਾ ਕ੍ਰਾਈਸਿਸ ਐਕਟਰਸ ਜਿਹੜਾ ਆ ਉਹ ਆਖਿਆ ਗਿਆ ਸੀਗਾ। ਕਨੈਟੀਕਟ ਦੇ ਜੱਜ ਬਾਰਬਰਾ ਬੈਲਿਸ ਨੇ ਇਹ ਪਿਊਨਿਟਿਵ ਡੈਮੇਜਸ ਜਿਹੜੇ ਆ ਇਨਫੋਵਾਰ ਦੇ ਇਸ ਹੋਸਟ ਤੇ ਫ੍ਰੀ ਸਪੀਚ ਸਿਸਟਮ ਦੇ ਜਿਹੜੇ ਮਾਲਕ ਆ ਐਲੈਕਸ ਜੋਨਸ ਆ, ਇਸ ਉੱਤੇ ਹੋਰ ਪਾਏ ਨੇ। USA ਦੇ ਜਨਰਲ ਮਾਰਕ ਮਿਲੇ ਨੇ, ਜੋ ਚੇਅਰਮੈਨ ਹੈਗੇ ਜੁਆਇੰਟ ਚੀਫ ਆਫ ਸਟਾਫ, ਉਹਨਾਂ ਨੇ ਬਰਸਲ 'ਚ ਅੱਜ ਦੱਸਿਆ ਵੀ 2 ਲੱਖ ਫੌਜੀਆਂ ਦੀ ਮੌਤ ਹੋ ਗਈ ਹੈਗੀ ਆ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਵਿੱਚ, ਜਿਹਦੇ ਵਿੱਚੋਂ 1 ਲੱਖ ਤੋਂ ਵੱਧ ਫੌਜੀ ਰਸ਼ੀਅਨ ਸੀਗੇ। ਇਹ ਫਿਗਰ ਕਿੱਦਾਂ ਆਇਆ ਇਹ ਹਜੇ ਤੱਕ ਨਹੀਂ ਪਤਾ ਲੱਗਾ। ਇਸ ਤੋਂ ਬਿਨਾਂ 40,000 ਤੋਂ ਵੱਧ ਸਿਵਲੀਅਨ ਮਾਰੇ ਜਾ ਚੁੱਕੇ ਆ। ਆਪਾਂ ਬੜੇ ਲਾਈਟਲੀ ਲੈਂਦੇ, ਤੁਸੀਂ ਦੇਖੋ ਕਹਿੰਦੇ ਵੀ 30 ਮਿਲੀਅਨ
ਲੋਕ ਆ ਉਹਨਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ ਆ। ਸੋ ਬਹੁਤ ਵੱਡਾ ਨੰਬਰ ਹੈਗਾ ਤੇ ਯਾ ਆਲਮੋਸਟ ਤੁਸੀਂ ਕੈਲੀਫੋਰਨੀਆ ਸਟੇਟ ਦਾ ਲੈ ਲਓ, ਇੱਥੇ 37-38 ਮਿਲੀਅਨ ਪੋਪੂਲੇਸ਼ਨ ਆ, ਤੇ ਇੰਨੀ ਜੇ ਸਾਰੇ ਦੀ ਸਾਰੀ ਸਟੇਟ ਮੂਵ ਹੋ ਕੇ ਉਹਨਾਂ ਨੂੰ ਮੂਵ ਹੋਣਾ ਪਵੇ ਤਾਂ ਕਿੱਡਾ ਵੱਡਾ ਇਹ ਫਿਗਰ ਹੈਗਾ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਖਾਰਸਨ ਵਾਲਾ ਏਰੀਆ ਛੱਡ ਦਿੱਤਾ ਆ, ਤੇ ਹੁਣ ਉਹ ਕਹਿ ਰਹੇ ਆ ਵੀ ਜੇ ਕੋਈ ਗੱਲਬਾਤ ਕਰਨਾ ਚਾਹੁੰਦਾ ਆ ਉਹਦੇ ਲਈ ਅਸੀਂ ਰੈਡੀ ਹੈਗੇ ਆ। ਕ੍ਰਿਮਨਲ ਨੇ ਇਹ ਕਿਹਾ ਵੀ ਵੀ ਆਰ ਓਪਨ ਟੂ ਟਾਕਸ, ਪਰ ਇਹਦੀਆਂ ਕੰਡੀਸ਼ਨਸ ਜੋ ਯੂਕਰੇਨ ਵਾਲੀਆਂ ਨਹੀਂ ਮੰਨੀਆਂ ਜਾਊਗੀਆਂ। ਜੀ, ਜੀ, ਬਿਲਕੁਲ। ਟਵਿੱਟਰ ਦੇ ਵਿੱਚ ਪੂਰਾ ਹੜਕੰਪ ਮਚਿਆ ਪਿਆ ਆ। ਇਹ ਹੋ ਸਕਦਾ ਆ ਵੀ ਬੈਂਕਰਪਸੀ ਵੱਲ ਵੀ ਜਾਵੇ। ਈਲਨ ਮਸਕ ਨੇ ਇਹ ਜਿਹੜਾ ਉਹ ਏਦਾਂ ਆਖ ਰਿਹਾ ਆ। 3700 ਇੰਪਲਾਈ ਫਾਇਰ ਕੀਤੇ ਸੀਗੇ, ਫਿਰ ਉਹਨਾਂ ਨੂੰ ਰੀਹਾਇਰ ਜਿਹੜਾ ਉਹ ਕਰਨਾ ਪੈ ਰਿਹਾ ਆ। ਬਲੂ ਟਿਕ ਦਾ ਮਸਲਾ ਇੰਨਾ ਕੁ ਜ਼ਿਆਦਾ ਪੇਚੀਦਾ ਇਹਦਾ ਬਣਿਆ ਪਿਆ ਵੀ ਜਿਹੜਾ ਜਣਾ ਖਣਾ $8 ਦੇ ਕੇ ਬਲੂ ਟਿਕ ਲਵਾ ਕੇ ਕਿਸੇ ਦੇ ਵੱਲੋਂ ਵੀ ਕੋਈ ਵੀ ਬਣ ਕੇ ਬਿਆਨ ਦੇ ਰਿਹਾ ਆ। ਰੀਸੈਂਟਲੀ ਕਿਸੇ ਨੇ $8 ਦਾ ਜਿਹੜਾ ਇਦਾਂ ਬਲੂ ਟਿਕ ਲਵਾ ਕੇ ਪ੍ਰੈਜ਼ੀਡੈਂਟ ਬੁਸ਼ ਬਣ ਕੇ ਕਿਹਾ ਆਈ ਲਵ ਕਿਲਿੰਗ ਇਰਾਕੀਜ਼, ਤੇ ਕਹਿੰਦਾ ਵੀ ਮੇਰਾ ਇਹ ਮੁੱਦਾ ਦਰਸਾਉਣ ਦਾ ਇਹੀ ਸੀਗਾ ਵੀ ਇਹ ਟੋਟਲੀ ਫਲॉड ਸਿਸਟਮ ਆ, ਤੇ ਜੇ ਸਾਨੂੰ ਬੈਨ ਵੀ ਕਰ ਦੇਣਗੇ ਤਾਂ ਅਸੀਂ ਕ੍ਰੈਡਿਟ ਕਾਰਡ ਦੇ ਥਰੂ ਜਿਹੜੇ ਪੇ ਕੀਤੇ ਉਹ ਵਾਪਸ ਲੈ ਲਾਂਗੇ ਪੈਸੇ। ਇਸੇ ਤਰ੍ਹਾਂ ਇੱਕ ਹੋਰ ਫਾਰਮਾਸਿਊਟੀਕਲ ਕੰਪਨੀ ਦੇ ਸਪੋਕਸਪਰਸਨ ਦਾ ਕੋਈ ਬਣ ਕੇ ਉਹਨਾਂ ਨੇ ਬਿਆਨ ਜਿਹੜਾ ਉਹ ਦੇ ਦਿੱਤਾ ਵੀ ਸਾਡੇ ਵੱਲੋਂ ਇਨਸੂਲਿਨ ਟੋਟਲੀ ਜਿਹੜੀ ਉਹ ਫ੍ਰੀ ਹੈਗੀ ਆ। ਸੋ ਇਦਾਂ ਦੇ ਹੋਰ ਬਹੁਤ ਸਾਰੇ ਮਸਲੇ ਜਿਹੜੇ ਆ ਰਹੇ ਆ। ਸੋ ਈਲਨ ਮਸਕ ਦਾ ਇਹ ਜਿਹੜਾ ਆਈਡੀਆ ਪੈਸੇ ਦੇ ਕੇ ਵੈਰੀਫਿਕੇਸ਼ਨ ਲੈਣ ਵਾਲਾ, ਉਹ ਹਾਲ ਦੀ ਘੜੀ ਲੋਕਾਂ ਨੂੰ ਜਿਹੜਾ ਉਹ ਬਹੁਤਾ ਰਾਸ ਜਿਹੜਾ ਉਹ ਨਹੀਂ ਆ ਰਿਹਾ। ਉਤੋਂ ਅੱਜ ਈਲਨ ਮਸਕ ਨੇ ਜਿਹੜੀ ਚਿੱਠੀ ਲਿਖ ਕੇ ਤੇ ਈਮੇਲ ਕਰਕੇ ਟਵਿੱਟਰ ਦੇ EMPLOYEES ਨੂੰ ਕਿਹਾ ਆ ਵੀ ਵਰਕ ਫਰੋਮ ਹੋਮ ਪਾਲਿਸੀ ਉਸ ਨੂੰ ਉਹ ਰੱਦ ਕਰਨ ਜਾ ਰਹੇ ਆ, ਤੇ ਸਬਸਕ੍ਰਿਪਸ਼ਨ ਮਾਡਲ ਕਹਿੰਦੇ ਸਾਨੂੰ ਲਿਆਉਣਾ ਪੈਣਾ ਆ ਜੇ ਅਸੀਂ ਸਰਵਾਈਵ ਕਰਨਾ ਆ। ਜੇ ਇਹ ਚੀਜ਼ ਨਹੀਂ ਹੁੰਦੀ ਤਾਂ ਕਹਿੰਦੇ ਬੈਂਕਰਪਸੀ ਵੱਲ ਨੂੰ ਵੀ ਜਿਹੜਾ ਉਹ ਜਾ ਸਕਦੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣ ਚੁੱਕੀ ਆ। ਉਹਨੇ ਈਮੇਲ ਦੇ ਵਿੱਚ ਇਹ ਵੀ ਲਿਖਿਆ ਵੀ ਮੈਂ ਕਿੰਨੇ ਬਿਲੀਅਨ ਡਾਲਰ ਦੇ ਟੈਸਲਾ ਦੇ ਸ਼ੇਅਰ ਵੇਚੇ ਆ ਇਸ ਡੀਲ ਨੂੰ ਸਿਰੇ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਚਾੜਨ ਦੇ ਲਈ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇੱਕ ਵੱਡੀ ਜਿਹੜੀ ਚੇਂਜ ਆ ਟਵਿੱਟਰ ਦੀ ਆਈ ਹੈ, ਕਿਉਂਕਿ ਟਵਿੱਟਰ ਪਹਿਲੀਆਂ ਕੰਪਨੀਆਂ ਚੋਂ ਸੀਗਾ ਜਿਸ ਨੇ ਕਿਹਾ ਸੀਗਾ ਵੀ ਫੋਰਐਵਰ ਵਰਕ ਫਰੋਮ ਹੋਮ ਪਾਲਿਸੀ ਅਸੀਂ ਜਿਹੜੀ ਉਹ ਲੈ ਕੇ ਆ ਰਹੇ ਹਾਂ। ਪਰ ਜਿੱਦਾਂ ਹੀ ਮਾਲਕ ਬਦਲੇ ਆ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਉਹ ਜਿਹੜੀ ਆਪਣੀ ਪਾਲਿਸੀ ਆ ਉਹ ਸਕ੍ਰੈਪ ਕਰ ਦਿੱਤੀ ਆ। ਬਹੁਤ ਸਾਰੇ ਲੋਕਾਂ ਦੇ ਲਈ ਇਹ ਬਹੁਤ ਵੱਡਾ ਝਟਕਾ ਜਿਹੜਾ ਹਰਜੋਤ ਸਿੰਘ ਜੀ ਹੋ ਸਕਦਾ ਉਹਨਾਂ ਨੇ ਪੁਰਾਣੀ ਪਾਲਿਸੀ ਦੇ ਆਧਾਰ ਦੇ ਉੱਤੇ ਕੁਝ ਅਜਿਹੇ ਫੈਸਲੇ ਲੈ ਲਏ ਹੋਣ, ਮੂਵ ਹੋ ਗਏ ਹੋਣ ਜਾਂ ਕੁਝ ਕਰ ਲਿਆ ਹੋਵੇ। ਉਹਨਾਂ ਨੂੰ ਹੁਣ ਵੱਡੀ ਜਿਹੜੀ ਵਿਪਤਾ ਆ ਉਹ ਪੈ ਗਈ ਆ। ਜੀ ਬਿਲਕੁਲ, ਇਹ ਉਹਨਾਂ ਨੇ ਕਿਹਾ ਵੀ ਤੁਹਾਨੂੰ ਕੰਮ ਕਰਨਾ ਆਫਿਸ ਆਉਣਾ ਪਊਗਾ। ਸੋਸ਼ਲ ਮੀਡੀਆ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕੰਪਨੀਆਂ ਦਾ ਬਹੁਤ ਬੁਰਾ ਹਾਲ ਆ। ਕਿਸੇ ਟਾਈਮ ਵੀ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਬੰਦ ਹੋ ਸਕਦੀਆਂ ਆ। ਇਹਦੇ ਵਿੱਚ ਕਹਿੰਦੇ ਵੀ ਜੋ ਰੈਵਨਿਊ ਆ ਉਹ ਬਹੁਤ ਜ਼ਿਆਦਾ ਘਟ ਗਿਆ ਆ। ਇਸੇ ਤਰ੍ਹਾਂ ਜੇ ਐਮਾਜ਼ੋਨ ਦੀ ਗੱਲ ਕਰਦੇ ਜਾਈਏ, ਐਮਾਜ਼ੋਨ ਪਹਿਲੀ ਕੰਪਨੀ ਬਣ ਗਈ ਆ ਜਿਸ ਨੇ $1 ਟ੍ਰਿਲੀਅਨ ਦਾ ਸਟਾਕ ਵੈਲਿਊ ਲੂਜ਼ ਕਰ ਲਿਆ ਹੈ। ਇਹ ਬਹੁਤ ਵੱਡਾ ਨੰਬਰ ਹੈਗਾ। ਆਪਾਂ ਦੇਖਦੇ ਸੀ ਐਮਾਜ਼ੋਨ ਇੱਧਰ ਵੱਧ ਰਹੀ ਆ, ਸਾਰਾ ਕੁਝ ਟੇਕ ਓਵਰ ਕਰ ਲਿਆ। ਸੋ $1 ਟ੍ਰਿਲੀਅਨ ਐਮਾਜ਼ੋਨ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲੂਜ਼ ਕੀਤਾ ਹੈਗਾ। ਜੀ, ਜੀ, ਬਿਲਕੁਲ। ਜਿਹੜਾ ਹਰਜੋਤ ਸਿੰਘ ਜੀ ਵੱਡੀ ਜਿਹੜੀ ਹਲਚਲ ਹੈ ਇਸ ਟਾਈਮ ਚੱਲ ਰਹੀ ਹੈ ਸਾਰੇ ਪਾਸੇ, ਜਿਹੜਾ ਗਿਰਾਵਟ ਵੱਲ ਨੂੰ ਜਿਹੜਾ ਦੌਰ ਚੱਲਿਆ। ਆਲਦੋ ਅੱਜ ਸਟਾਕ ਮਾਰਕੀਟ ਬੜੀ ਉੱਤੇ ਗਈ, ਉਹਦੀ ਚਰਚਾ ਵੀ ਆਪਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਰਾਂਗੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਉਹਨਾਂ ਨੇ ਫੋਰਐਵਰ ਕੈਮੀਕਲਸ ਦੇ ਆਧਾਰ ਦੇ ਉੱਤੇ ਜਿਹੜੀ 3M ਕੰਪਨੀ ਆ, ਡੂਪੌਂਟ ਕੰਪਨੀ ਆ, ਇਹਨਾਂ ਦੇ ਉੱਤੇ ਲਾਸੂਟ ਫਾਈਲ ਕਰ ਦਿੱਤਾ, ਇਹਨਾਂ ਨੂੰ ਸੂ ਕਰ ਦਿੱਤਾ ਆ। ਜ਼ਮੀਨ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਫੋਰਐਵਰ ਕੈਮੀਕਲਸ ਵੀ ਜਿਹੜੇ ਕੈਮੀਕਲਸ ਕਦੀ ਖਤਮ ਹੀ ਨਹੀਂ ਹੁੰਦੇ, ਹਮੇਸ਼ਾ ਜਿਹੜੇ ਉਹ ਰਹਿੰਦੇ ਆ, ਉਸ ਨੂੰ ਜਿਹੜਾ ਉਹ ਲੈ ਕੇ ਇਹ ਲਾਸੂਟ ਦਰਜ ਕੀਤਾ ਹੈ। ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਕਿਹਾ ਵੀ ਇਹ ਲਾਸੂਟ ਆ ਉਦੋਂ ਦਰਜ ਕੀਤਾ ਗਿਆ ਵੀ ਕਈ ਸਾਲਾਂ ਦੀ ਘੋਖ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਇਹ ਪਾਇਆ ਗਿਆ ਆ ਵੀ PFAS ਜਿਹੜੇ ਸਬਸਟੈਂਸਿਸ ਆ ਉਹ ਕਈ ਦਹਾਕੇ ਜਿਹੜੇ ਆ ਉਹ ਰਹਿੰਦੇ ਨੇ। ਇਹ ਵੀ ਪਤਾ ਹੋਣ ਦੇ ਬਾਵਜੂਦ ਵੀ ਇਹ ਕੈਂਸਰ ਜਿਹੜਾ ਆ ਉਹ ਕਰਦੇ ਨੇ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇੱਕ ਚਿੰਤਾ ਜਿਹੜੀ ਆ ਉਹ ਬਣੀ ਆ। ਸੋ ਕਹਿੰਦੇ ਵੀ ਇਦਾਂ ਦੇ ਜਿਹੜੇ ਕੈਮੀਕਲ ਆ 1990 ਤੋਂ ਲਗਾਤਾਰ ਜਿਹੜੇ ਉਹ ਬਣਦੇ ਆ ਰਹੇ ਹੈਗੇ ਆ। ਸੋ ਹੁਣ
ਇਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਇਹਨਾਂ ਖਿਲਾਫ ਇਹ 2 ਕੰਪਨੀਆਂ ਖਿਲਾਫ ਲਾਸੂਟ ਦਰਜ ਕੀਤਾ ਆ। ਅਗਲੀ ਖਬਰ ਵੱਲ ਚੱਲੀਏ, ਜੋ ਯੂਐਸਏ ਦੇ ਹਾਊਸ ਦੇ ਵਿੱਚ ਕਿਸ ਪਾਰਟੀ ਦਾ ਕੰਟਰੋਲ ਹੋਊਗਾ, ਰਿਪਬਲਿਕਨ ਦਾ ਹੋਊਗਾ ਜਾਂ ਡੈਮੋਕ੍ਰੇਟ ਦਾ ਹੋਊਗਾ। ਇਹ ਹੁਣ ਸਾਰਾ ਕੁਝ ਕਹਿੰਦੇ ਕੈਲੀਫੋਰਨੀਆ ਦੀ ਰੇਸਸ ਤੇ ਡਿਪੈਂਡ ਕਰੂਗਾ। ਕੈਲੀਫੋਰਨੀਆ ਦੇ ਵਿੱਚ 52 ਦੇ ਵਿੱਚੋਂ ਹਜੇ ਦਰਜਨ ਦੇ ਕਰੀਬ ਰੇਸਸ ਆ ਜਿਨ੍ਹਾਂ ਦਾ ਕੋਈ ਡਿਸਾਈਡ ਨਹੀਂ ਹੋਇਆ, ਕਿਉਂਕਿ ਉਹਨਾਂ ਦਾ ਜੋ ਡਿਫਰੈਂਸ ਆ ਵੋਟ ਮਾਰਜਨ ਦਾ ਬੜਾ ਘੱਟ ਹੈਗਾ ਆ। ਸੋ ਇਹ ਸਾਰੀਆਂ ਤੇ ਡਿਪੈਂਡ ਕਰੂਗਾ ਵੀ ਮੈਜੋਰਟੀ ਕਾਂਗਰਸ ਦੇ ਵਿੱਚ ਕਿਸ ਦੀ ਹੁੰਦੀ ਹੈਗੀ ਆ। ਬਹੁਤ ਸਾਰੀਆਂ ਕੰਪੀਟੀਟਿਵ ਰੇਸਸ ਹੈਗੀਆਂ ਲਾਸ ਐਂਜਲਸ, ਸੈਂਟਰਲ ਵੈਲੀ 'ਚ, ਸਦਰਨ ਕੈਲੀਫੋਰਨੀਆ 'ਚ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਤੇ ਮਾਈਕ ਲਵਾਈਨ ਉਹ ਬਿਲਕੁਲ ਨੈਕ ਟੂ ਨੈਕ ਚੱਲ ਰਹੇ ਹੈਗੇ ਆ। ਰਿਪਬਲਿਕਨ ਰਿਪਰੈਜ਼ੈਂਟੇਟਿਵ ਕੈਨ ਕਾਲਵਰਟ ਟ੍ਰੇਲ ਕਰ ਰਹੇ ਆ ਡੈਮੋਕ੍ਰੇਟ ਵਿਲ ਰੋਲਨਸ ਨੂੰ 12 ਪੁਆਇੰਟ ਦੇ ਨਾਲ। ਸੈਂਟਰਲ ਵੈਲੀ ਫ੍ਰਿਜ਼ਨੋ ਏਰੀਆ 'ਚ ਡੇਵਿਡ ਵਾਲਡਾਓ ਜਿਨ੍ਹਾਂ ਨੇ ਇੰਪੀਚ ਕਰਨ ਦੇ ਲਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਲਈ ਵੋਟ ਪਾਈ ਸੀ, ਉਹ 54% ਵੋਟਸ ਹਜੇ ਤੱਕ ਕਾਊਂਟ ਹੋਈਆਂ ਆ ਤੇ ਉਹਦੇ ਚੋਂ ਅੱਗੇ ਚੱਲ ਰਿਹਾ ਰੂਡੀ ਸਾਲਸ ਤੋਂ। ਇਸੇ ਤਰ੍ਹਾਂ ਕਹਿੰਦੇ ਵੀ ਜੇ ਕਾਲਵਰਟ ਨੂੰ ਡੈਮੋਕ੍ਰੇਟ ਹਰਾ ਦਿੰਦੇ ਤੇ ਇਹਦੇ ਨਾਲ ਕਾਫੀ ਪੋਜੀਸ਼ਨ ਚੇਂਜ ਹੋ ਸਕਦੀ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਇਹ ਜਿਹੜੀ ਆ ਸਿਚੁਏਸ਼ਨ ਬਣੀ ਹੋਈ ਹੈਗੀ ਆ। ਸੋ ਇਹ ਕਹਿੰਦੇ ਕਾਫੀ ਦਿਨ ਲੱਗ ਸਕਦੇ ਆ ਵੋਟਾਂ ਕਾਊਂਟ ਕਰਨ ਦੇ ਲਈ, ਕਿਉਂਕਿ ਬੜਾ ਸਲੋ ਕੰਮ ਜਿਹੜਾ ਆ ਚੱਲ ਰਿਹਾ, ਨੈਕ ਟੂ ਨੈਕ। ਕਈ ਜਗ੍ਹਾ ਤੇ 2-2 300 ਵੋਟ ਦਾ ਫਰਕ ਹੈਗਾ ਆ। ਕੈਲੀਫੋਰਨੀਆ ਦੇ ਰਿਪਬਲਿਕਨਸ ਇਹ ਯਕੀਨ ਕਰਦੇ ਆ ਵੀ 5 ਦੇ ਕਰੀਬ ਉਹ ਹਾਊਸ ਡਿਸਟ੍ਰਿਕਟ ਦੀਆਂ ਜੋ ਉਹਨਾਂ ਦੀਆਂ ਕਾਂਗਰਸ ਦੀ ਸੀਟ ਆ ਉਹ ਲੈ ਜਾਣਗੇ, ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਟਸ ਲੈ ਗਿਆ ਸੀ। ਜੀ ਬਿਲਕੁਲ, ਉਧਰ ਸੈਨੇਟ ਦੀਆਂ ਜਿਹੜੀਆਂ ਸੀਟਾਂ ਆ ਉਹ ਵੀ ਬਰਾਬਰ ਜਿਹੜੀਆਂ ਚੱਲ ਰਹੀਆਂ। ਆਲਦੋ ਡੈਮੋਕ੍ਰੇਟਸ ਨੇ ਇੱਕ ਐਕਸਟਰਾ ਸੀਟ ਜਿਹੜੀ ਉਹ ਪਿਕ ਕੀਤੀ ਆ, ਰਿਪਬਲਿਕਨਸ ਨੇ ਜਿਹੜੀ ਉਹ ਲੂਜ਼ ਕੀਤੀ ਹੈਗੀ ਆ। ਜਾਰਜੀਆ ਦੀ ਜਿਹੜੀ ਉਹ ਰਨ ਆਫ ਇਲੈਕਸ਼ਨ ਹੋਣੀ ਆ 6 ਦਸੰਬਰ ਨੂੰ, ਉਹ ਹੋਣ ਜਾ ਰਹੀ ਹੈਗੀ ਆ। ਉਹਦੇ ਵਿੱਚ ਹੁਣ ਦੇਖੋ ਕੌਣ ਜਿੱਤਦਾ, ਹਰਸ਼ਲ ਵਾਕਰ ਜਾਂ ਵਾਰਨਕ ਜਿਹੜੇ ਆ ਉਹਨਾਂ ਦੇ ਵਿੱਚ ਦਰਮਿਆਨ ਆ। ਇੱਕ ਨਵਾਡਾ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਹਰਜੋਤ ਸਿੰਘ ਜੀ ਇੱਕ ਐਰੀਜ਼ੋਨਾ ਦੀ ਸੈਨੇਟ ਦੀ ਰੇਸ ਆ, ਉਹਨਾਂ ਦੇ ਨਤੀਜੇ ਜਿਹੜੇ ਉਹ ਹੋਣੇ ਬਾਕੀ ਆ। ਉਹਨਾਂ ਦੋਨਾਂ ਦੇ ਵਿੱਚ ਇੱਕ ਪਾਰਟੀ ਜਿਹੜੀ ਆ ਉਹ ਅੱਗੇ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਕੀ ਬਣਦਾ ਆ। ਪਰ ਇਹ ਬਹੁਤ ਫਸਵਾਂ ਜਿਹੜਾ ਉਹ ਮੁਕਾਬਲਾ ਰਿਹਾ। ਮੋਸਟ ਪ੍ਰੋਬਬਲੀ ਰਿਪਬਲਿਕਨਸ ਬਹੁਤ ਹੀ ਥਿਨ ਮੈਜੋਰਟੀ ਦੇ ਨਾਲ ਹਾਊਸ ਨੂੰ ਜਿਹੜਾ ਉਹ ਲੈ ਕੇ ਵਿਨ ਕਰ ਸਕਦੇ ਆ। ਉਧਰ ਕੈਵਿਨ ਮੈਕਾਰਥੀ ਜਿਹੜੇ ਆਪਣੇ ਇਲਾਕੇ ਚੋਂ ਅਕਸਰ ਲਗਾਤਾਰ ਜਿੱਤਦੇ ਆ ਰਹੇ ਆ ਭਾਰੀ ਜਿਹੜੀਆਂ ਵੋਟਾਂ ਦੇ ਨਾਲ, ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ ਵੀ ਜੇ ਉਹ ਜਿੱਤਦੇ ਨੇ, ਉਹਨਾਂ ਦੀ ਹਾਊਸ ਦੀ ਮੈਜੋਰਟੀ ਹੁੰਦੀ ਹੈ ਤੇ ਉਹ ਸਪੀਕਰ ਦੇ ਪਦ ਦੇ ਲਈ ਜਿਹੜੇ ਉਹ ਜਾਣਗੇ। 218 ਸੀਟਾਂ ਜਿਹੜੀਆਂ ਵੋਟਾਂ ਜਿਹੜੀਆਂ ਉਹਨਾਂ ਨੂੰ ਉਹ ਚਾਹੀਦੀਆਂ ਹੋਣਗੀਆਂ। ਡੈਮੋਕ੍ਰੇਟਸ ਤਾਂ ਕੋਈ ਵੀ ਨਹੀਂ ਉਹਨਾਂ ਨੂੰ ਲੱਗਦਾ ਕੋਈ ਸਾਥ ਦਊਗਾ, ਤੇ ਇਹਨਾਂ ਦੀ ਆਪਣੀ ਜਿਹੜੀ ਫਰੀडम ਕਾਕਸ ਹੈਗੀ ਆ ਰਿਪਬਲਿਕਨਸ ਦੀ, ਉਹਨਾਂ ਦੇ ਵੱਲੋਂ ਥੋੜਾ ਬਹੁਤੇ ਜਿਹੜੇ ਇਤਰਾਜ਼ ਹੈ ਇਸ ਚੀਜ਼ ਦੇ ਉੱਤੇ ਜਤਾਇਆ ਜਾ ਰਿਹਾ ਹੈਗਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹਾਊਸ ਦੇ ਸਪੀਕਰ ਦੇ ਲਈ ਕੌਣ ਜਿਹੜਾ ਹੁੰਦਾ ਹੈ। ਪਰ ਉਹਨਾਂ ਨੇ ਆਪਣਾ ਹੈਟ ਕਹਿੰਦੇ ਆ ਵੀ ਮੈਦਾਨ ਦੇ ਵਿੱਚ ਆਲਰੇਡੀ ਸੁੱਟ ਦਿੱਤਾ ਹੈਗਾ ਆ ਹਾਊਸ ਦੇ ਸਪੀਕਰ ਬਣਨ ਦੇ ਲਈ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ ਵੀ ਸੈਕਰਾਮੈਂਟੋ ਤੇ ਇਸ ਦੇ ਆਸ-ਪਾਸ ਦੇ ਏਰੀਆ 'ਚ ਅੱਜ ਰਾਤ ਨੂੰ ਟੈਂਪਰੇਚਰ ਬਹੁਤ ਹੀ ਡਾਊਨ ਚਲੇ ਜਾਊਗਾ। 38 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਫਰੋਸਟ ਐਡਵਾਈਜ਼ਰੀ ਇਸ਼ੂ ਕੀਤੀ ਗਈ ਹੈਗੀ ਆ ਅੱਜ ਰਾਤ ਨੂੰ ਤੇ ਕੱਲ ਸਵੇਰ ਨੂੰ। ਬੇ ਏਰੀਆ ਵੀ ਇਹਦੇ ਅੰਡਰ ਆਉਂਦਾ ਹੈਗਾ ਤੇ ਧਿਆਨ ਰੱਖੋ, ਕੱਪੜੇ ਕੁਪੜੇ ਮੋਟੇ ਪਾਓ, ਬਾਹਰ ਜਾਣ ਤੋਂ ਥੋੜਾ ਬਚੋ। ਕਹਿੰਦੇ ਵੀ ਸ਼ਾਸਤਾ ਲੇਕ ਏਰੀਆ, ਨਾਰਦਰਨ ਸ਼ਾਸਤਾ ਕਾਉਂਟੀ, ਨਾਰਦਰਨ ਤੇ ਸਦਰਨ ਤੇ ਸੈਂਟਰਲ ਪਾਰਟਸ ਆਫ ਸੈਕਰਾਮੈਂਟੋ ਵੈਲੀ, ਇਹ ਸਾਰਾ ਏਰੀਆ ਤੇ ਇਸੇ ਤਰ੍ਹਾਂ ਪਿਟਸਬਰਗ, ਐਂਟੀਓਕ, ਫੇਅਰਫੀਲਡ, ਬਨੀਸ਼ੀਆ, ਸੂਜ਼ਨ ਸਿਟੀ, ਵਲੇਹੋ ਤੇ ਵੈਕਾਵਿਲ, ਇਹ ਸਾਰੇ ਏਰੀਏ 'ਚ ਟੈਂਪਰੇਚਰ ਬਹੁਤ ਲੋ ਜਾਊਗਾ। ਸੋ ਵੈਜੀਟੇਸ਼ਨ ਵੀ ਲਈ ਵੀ ਬਹੁਤ ਸੈਂਸਿਟਿਵ ਆ। ਸੋ ਜਿਨ੍ਹਾਂ ਨੇ ਟਰੀ ਲਗਾਏ ਆ ਆਪਣੇ ਨਵੇਂ, ਉਹਨਾਂ ਨੂੰ ਵੀ ਕਹਿੰਦੇ ਢੱਕਣ ਦੀ ਜ਼ਰੂਰਤ ਹੈਗੀ ਆ। ਜੋ ਠੰਡ ਆ ਉਹਨਾਂ ਨੂੰ ਮਾਰ ਸਕਦੀ ਹੈ। ਜੀ ਬਿਲਕੁਲ, ਜਿਨ੍ਹਾਂ ਨੇ ਭਾਈ ਅਮਰੂਦ ਲਾਏ ਆ ਉਹ ਬਹੁਤੀ ਠੰਡ ਨਹੀਂ ਸਹਾਰਦੇ ਹੁੰਦੇ, ਉਹਨਾਂ ਦੇ ਕੱਪੜੇ ਲੀੜੇ ਜਿਹੜਾ ਆ ਉਹ ਜਿਹੜਾ ਉਹ ਪਾ ਲਿਓ। ਹੋਰ ਵੀ ਬਹੁਤ ਸਾਰੇ ਜਿਹੜੇ ਇੱਦਾਂ ਦੇ ਟਰੀ ਜਿਹੜੇ ਉਹ ਰਹਿੰਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਆਪਾਂ ਥੋੜ੍ਹੀ ਜਿਹੀ ਇਸ ਇਕੋਨਮੀ ਨੂੰ ਲੈ ਕੇ ਜੇ ਗੱਲ ਕਰੀਏ, ਅੱਜ ਸਟਾਕਸ ਦੇ ਵਿੱਚ ਬਹੁਤ ਭਾਰੀ ਉਛਾਲ ਜਿਹੜਾ ਆ ਉਹ ਰਿਹਾ ਹੈਗਾ ਆ। ਸੋ ਇਹ ਦੇਖਣਾ ਹੋਊਗਾ ਵੀ ਇਹਦਾ ਕੀ ਜਿਹੜਾ ਇਸ ਚੀਜ਼ ਦੇ ਵਿੱਚ ਮਤਲਬ ਜਿਹੜਾ ਉਹ ਰਹਿੰਦਾ ਹੈ। ਕਹਿੰਦੇ ਵੀ ਹੁਣ ਤੱਕ ਦੇ ਇੱਕ ਦਿਨ ਦਾ ਸਭ ਤੋਂ ਵੱਡਾ ਜਿਹੜਾ ਇਹ ਗੇਨ ਆ, ਉਛਾਲ ਜਿਹੜਾ ਉਹ
ਦੇਖਿਆ ਹੈਗਾ ਆ। ਸੋ ਕਹਿੰਦੇ ਵੀ ਇਹ ਉਦੋਂ ਹੋਇਆ ਆ ਵੀ ਜਦੋਂ ਇਨਫਲੇਸ਼ਨ ਦੇ ਆંકੜੇ ਜਿਹੜੇ ਉਹ ਆਏ ਆ, ਇਨਫਲੇਸ਼ਨ ਦੇ ਆંકੜੇ ਥੋੜ੍ਹੇ ਜਿਹੇ ਸੌਫਟ ਹੁੰਦੇ ਨਜ਼ਰ ਆਏ ਨੇ। ਸੋ ਇਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਵੀ ਬੈਟਰ ਦੈਨ ਐਕਸਪੈਕਟਡ ਇਨਫਲੇਸ਼ਨ ਦੀ ਰਿਪੋਰਟ ਕਰਕੇ ਅੱਜ ਸਟਾਕ ਮਾਰਕੀਟ ਜਿਹੜੀ ਆ ਉੱਤੇ ਨੂੰ ਜਿਹੜੀ ਉਹ ਜਾ ਪਹੁੰਚੀ ਹੈਗੀ ਆ। ਸੋ ਕਹਿੰਦੇ ਵੀ 7.7% ਪਿਛਲੇ ਸਾਲ ਦੇ ਮੁਕਾਬਲੇ ਇਨਫਲੇਸ਼ਨ ਜਿਹੜੀ ਉਹ ਵਧੀ ਹੈ। ਇੱਕ ਟਾਈਮ ਦੇ ਉੱਤੇ ਇਹ 9% 2-3 ਮਹੀਨੇ ਪਹਿਲਾਂ ਜਿਹੜੀ ਉਹ ਗਈ ਸੀ, ਫਿਰ ਹੌਲੀ-ਹੌਲੀ ਘਟ ਕੇ 8.2 ਤੱਕ ਗਈ ਤੇ ਅਕਤੂਬਰ ਦੇ ਐਂਡ ਤੱਕ ਦੱਸਦੇ ਆ ਵੀ ਇਨਫਲੇਸ਼ਨ ਦਾ ਜਿਹੜਾ ਰੇਟ ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ 7.7% ਦੇ ਉੱਤੇ ਰਿਹਾ ਆ। ਇਸ ਖਬਰ ਨੂੰ ਸੁਣਦੇ ਹੀ ਕਹਿੰਦੇ ਵੀ ਇਨਵੈਸਟਰਸ ਦੇ ਮਨ ਦੇ ਵਿੱਚ ਖੁਸ਼ੀ ਜਿਹੜੀ ਆ ਉਹ ਦੌੜੀ ਆ ਤੇ ਡਾਓ ਜੋਨਸ ਅੱਜ 3.5 ਪੌਣੇ 4% ਜਿਹੜਾ ਉਹ ਵੱਧ ਗਿਆ, 1200 ਪੁਆਇੰਟ ਉਸਨੇ ਜਿਹੜੀ ਉਹ ਛਾਲ ਮਾਰ ਲਈ ਆ। ਪਰ ਇਹਦਾ ਮਤਲਬ ਇਹ ਨਹੀਂ ਆ ਹਰਜੋਤ ਸਿੰਘ ਜੀ, ਨਾਲ ਹੀ ਆਪਾਂ ਅਗਾਂਹ ਤੇ ਬਾਕੀ ਵੀ ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਹਾਂ ਇਨਫਲੇਸ਼ਨ ਥੋੜੀ ਨਰਮ ਜਿਹੜੀ ਉਹ ਪੈ ਰਹੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਟੋਏ ਚੋਂ ਬਾਹਰ ਨਿਕਲ ਆਏ ਆ। ਅਜੇ ਵੀ ਮੁਸ਼ਕਲਾਂ ਹਨ, ਆਪਾਂ ਹੌਲੀ-ਹੌਲੀ ਰਿਸੈਸ਼ਨ ਵੱਲ ਨੂੰ ਜਾ ਰਹੇ ਆ। ਸੋ ਇਹ ਫੈਡ ਨੇ ਪਹਿਲਾਂ ਹੀ ਕਿਹਾ ਸੀਗਾ ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ ਜੇ ਆਪਾਂ ਨੂੰ ਰਿਸੈਸ਼ਨ 'ਚ ਜਾਣਾ ਵੀ ਪਿਆ ਤੇ ਆਪਾਂ ਉਸ ਚੀਜ਼ ਦੇ ਲਈ ਰੈਡੀ ਹੈਗੇ ਆ। ਇਸ ਸਾਲ ਰਿਕਾਰਡ ਤੋੜ 5-6 ਜਿਹੜੇ ਆ ਇੰਟਰਸਟ ਰੇਟ ਹਾਈਕਸ ਹੋਈਆਂ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਉਸੇ ਹੀ ਥੋੜੀ ਜਿਹੀ ਘੱਟ ਰਫ਼ਤਾਰ ਦੇ ਨਾਲ ਪਰ ਅਜੇ ਇੰਟਰਸਟ ਰੇਟ ਨੂੰ ਹੋਰ ਜਿਹੜਾ ਆ ਅਸੀਂ ਵਧਾਉਂਦੇ ਰਵਾਂਗੇ। ਸੋ ਕਹਿੰਦੇ ਵੀ ਫੈਡ ਹੋ ਸਕਦਾ ਵੀ ਜਿਹੜਾ ਪੌਣਾ ਪਰਸੈਂਟ ਇੰਟਰਸਟ ਰੇਟ ਵਧਾਉਂਦਾ ਸੀ ਉਹ ਅੱਧਾ ਜਾਂ ਚੱਪਾ ਜਿਹੜਾ ਆ ਉਹ ਇੰਟਰਸਟ ਰੇਟ ਉਹਦਾ 0.25 ਜਾਂ 0.5% ਜਿਹੜਾ ਆ ਉਹ ਜਿਹੜਾ ਉਹ ਵਧਾਵੇ। ਪਰ ਇਨਫਲੇਸ਼ਨ ਦੇ ਜਿਹੜੇ 7.7% ਪਹਿਲਾਂ ਦੇ ਨਾਲੋਂ ਘਟੀ ਆ, ਓਨੇ ਕੁ ਦੇ ਵਿੱਚ ਹੀ ਜਿਹੜੇ ਲੋਕ ਆ ਉਹ ਖਾਸੇ ਖੁਸ਼ ਹੁੰਦੇ ਨਜ਼ਰ ਆ ਰਹੇ ਹੈਗੇ ਜੀ, ਆ। ਬਿਲਕੁਲ ਮਾਰਕੀਟ ਇਹ ਸੋਚ ਰਹੀ ਆ ਵੀ ਸ਼ਾਇਦ ਹੁਣ ਇੰਟਰਸਟ ਰੇਟ ਵਧਣੋਂ ਹਟ ਜਾਣੇ ਆ। ਇੰਟਰਸਟ ਰੇਟ ਹੀ ਸਾਰਾ ਕੁਝ ਰਨ ਕਰ ਰਿਹਾ ਮਾਰਕੀਟ ਨੂੰ। ਪਿਛਲੇ ਦਿਨਾਂ ਦੇ ਦੌਰਾਨ ਇਨਫਲੇਸ਼ਨ ਨੂੰ ਲੈ ਕੇ ਟੈਕ ਸਟਾਕ ਬਹੁਤ ਹਰਟ ਹੋਏ ਸੀ ਤੇ ਅੱਜ ਜੇ ਟੈਕ ਸਟਾਕ ਦੀ ਗੱਲ ਕਰਦੇ ਜਾਈਏ, ਐਮਾਜ਼ੋਨ ਦੇ ਜੋ ਸਟਾਕ ਆ 12.2% ਉੱਪਰ ਗਏ, ਐਪਲ ਤੇ ਮਾਈਕਰੋਸਾਫਟ ਦੇ 8%, ਮੈਟਾ ਦੇ ਜੋ 10% ਦੇ ਕਰੀਬ ਤੇ ਟੈਸਲਾ ਦੇ 7% ਦੇ ਕਰੀਬ ਉੱਪਰ ਗਏ ਆ। ਲੈਮ ਰਿਸਰਚ ਦੇ 12%, ਅਪਲਾਈਡ ਮਟੀਰੀਅਲ ਦੇ 11%, KLA ਟੈਨਕਰ ਦੇ 9% ਦੇ ਕਰੀਬ ਅਪ ਗਏ ਹੈਗੇ ਆ। ਇੱਕ ਜਿਹੜਾ ਕ੍ਰਿਪਟੋ ਕਰੰਸੀ ਐਂਟਰਪ੍ਰੈਨਿਓਰ ਸੈਨ ਬੈਂਕਮੈਨ ਫਰਾਈਡ FTX ਐਕਸਚੇਂਜ ਵਾਲਾ ਇੱਕ ਦਿਨ 'ਚ 94% ਆਪਣੀ ਜਿਹੜੀ ਹਰਜੋਤ ਸਿੰਘ ਜੀ ਵੈਲਿਊ ਜਿਹੜੀ ਉਹ ਲੂਜ਼ ਕਰ ਗਿਆ। ਇਹ ਕੰਪਨੀ ਤਕਰੀਬਨ ਜਿਹੜੀ ਆ ਉਹ ਖਤਮ ਜਿਹੜੀ ਉਹ ਹੋ ਗਈ ਹੈ। ਇੱਕ ਟਾਈਮ ਦੇ ਉੱਤੇ ਕਹਿੰਦੇ ਵੱਡੀ ਕ੍ਰਿਪਟੋ ਕਰੰਸੀ ਐਕਸਚੇਂਜਿਸ ਦੇ ਵਿੱਚੋਂ ਮੰਨੀਆਂ ਜਾਂਦੀ ਸੀਗੀ, ਪਰ ਇਸ ਤੇ ਕੋਲੈਪਸ ਹੋਣ ਦੇ ਕਰਕੇ ਬਹੁਤ ਸਾਰੀ ਜਿਹੜੀ ਕ੍ਰਿਪਟੋ ਕਰੰਸੀ ਇੰਡਸਟਰੀ ਆ, ਕ੍ਰਿਪਟੋ ਇੰਡਸਟਰੀ ਆ, ਉਹਦੇ ਵਿੱਚ ਬੜੀ ਜਿਹੜੀ ਭੱਜ-ਦੜ ਜਿਹੜੀ ਉਹ ਮੱਚ ਗਈ ਸੀਗੀ। ਸੋ ਓਵਰਆਲ ਜੇ ਤੁਹਾਨੂੰ ਆਪਾਂ ਦੱਸਦੇ ਜਾਈਏ ਵੀ ਅੱਜ ਸਟਾਕਸ ਦੇ ਹਾਲ ਕੀ ਰਹੇ, ਟੋਟਲ ਜਿਹੜੇ ਕੌਣ ਕਿੰਨਾ ਵਧਿਆ, ਕਿੰਨਾ ਘਟਿਆ, ਤੇ ਅੱਜ ਡਾਓ ਜੋਨਸ ਦੇ ਵਿੱਚ ਪੂਰੀ ਖੁਸ਼ਹਾਲੀ ਰਹੀ। 1200 ਤੇ 1 ਪੁਆਇੰਟ ਵੱਧ ਕੇ 33,715 ਦੇ ਉੱਤੇ ਬੰਦ ਹੋਇਆ। S&P 5.5% ਇਸ ਦੇ ਵਿੱਚ ਵਾਧਾ ਹੋਇਆ, 200 ਤੇ 8 ਪੁਆਇੰਟ 3956 ਤੇ ਬੰਦ ਹੋਇਆ। ਨੈਸਡੈਕ 7.25% ਵਧਿਆ, 700 ਤੇ 61 ਪੁਆਇੰਟ 11,114 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1751 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ ਲਈ। 10 ਈਅਰ ਯੀਲਡ ਜਿਹੜੀ ਆ 3.81% ਦੇ ਉੱਤੇ ਆਈ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,263 ਤੇ ਇਥੀਰੀਅਮ 1,255 $US ਦੇ ਬਰਾਬਰ ਰਿਹਾ ਆ। ਇਹ ਸਟਾਕ ਦੇ ਨੰਬਰ ਦੇਖ ਕੇ ਜਿਹੜਾ ਆਪਣਾ ਐਂਥੂਸੀਆਜ਼ਮ ਆ ਨਾ ਉਹਨੂੰ ਕਹਿੰਦੇ ਵੀ ਕਾਬੂ 'ਚ ਰੱਖਿਓ। ਇਹ ਹੋ ਸਕਦਾ ਵੀ ਵਨ ਆਫ ਦੋਜ਼ ਡੇਜ਼ ਜਿਹੜਾ ਹੋਵੇ। ਕੱਲ ਨੂੰ ਕੀ ਹੋਣਾ ਆ ਇਸ ਦੇ ਬਾਰੇ ਗਰੰਟੀ ਨਹੀਂ। ਜੇ ਤੁਸੀਂ ਸਟਾਕਸ ਦੇ ਵਿੱਚ ਤੁਹਾਨੂੰ ਬਹੁਤਾ ਨਹੀਂ ਪਤਾ ਤਾਂ ਫਿਰ ਪੰਗਾ ਜਿਹੜਾ ਉਹ ਬਹੁਤਾ ਨਾ ਜਿਹੜਾ ਲਿਓ, ਤੇ ਜੇ ਤੁਸੀਂ ਚੰਗੀ ਤਰ੍ਹਾਂ ਉਸਨੂੰ ਰੀਡ ਕਰਦੇ ਆ, ਪੜ੍ਹਦੇ ਆ, ਫਿਰ ਹੀ ਭਾਈ ਪੰਗਾ ਲਵੇ। ਆਮ ਬੰਦੇ ਦਾ ਜਿਹੜਾ ਇਹ ਬਹੁਤਾ ਉਹਦੇ ਲਈ ਔਖਾ ਹੋ ਜਾਂਦਾ ਆ। ਕੱਖਾਂ ਤੋਂ ਲੱਖ ਵਾਲੀ ਗੱਲ ਸੁਣਦੇ ਆ ਪਰ ਕੋਈ ਤੇ ਲੱਖਾਂ ਤੋਂ ਕੱਖ ਵਾਲੀ ਗੱਲ ਇੱਥੇ ਜ਼ਿਆਦਾ ਹੁੰਦੀ ਆ। ਜੀ, ਸੋ ਬਿਲਕੁਲ ਸਟਾਕ ਮਾਰਕੀਟ ਵੱਲ ਦੇਖਦੇ ਇਹ ਨਾ ਦੇਖੋ ਲੇ ਆਫ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਟੈਕ ਇੰਡਸਟਰੀ ਚੱਲ ਰਹੀ ਆ। ਕੱਲ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਮੈਟਾ ਕੰਪਨੀ ਜੋ ਫੇਸਬੁੱਕ ਦੀ ਆ, ਉਹਨਾਂ ਨੇ 11,000 ਬੰਦਾ ਲੇ ਆਫ ਕੀਤਾ ਸੀ ਤੇ ਅੱਜ ਯੂਲ ਜਿਹੜੀ ਉਹ ਸਿਗਟਾਂ ਵਾਲੀ ਆ, ਕਿਉਂਕਿ ਨਵਾਂ ਜੋ ਲਾਅ ਪਾਸ ਹੋਇਆ ਆ
ਫਲੇਵਰਡ ਸਿਗਰਟਸ ਵਾਲਾ ਬੈਨ ਕਰਨ ਦਾ, ਉਹਨੂੰ ਦੇਖਦੇ ਹੋਏ 30% ਯੂਲ ਕੰਪਨੀ ਨੇ 400 EMPLOYE ਆਪਣੇ ਅੱਜ ਲੇ ਆਫ ਕਰ ਦਿੱਤੇ ਆ। Yeah. ਕੋਇਨਵੇਸ ਨੇ 60 ਕੀਤੇ ਆ, ਹਾਊਂਡ, ਇਹ ਸਾਰੀਆਂ ਸੈਨ ਫਰਾਂਸਿਸਕੋ ਦੀਆਂ ਕੰਪਨੀਆਂ ਆ। ਬਿਸਟੀਆ ਤੇ ਸੈਂਡ ਕਲਾਊਡ, ਇਹਨਾਂ ਨੇ 10% ਜੋ ਆਪਣੀ ਵਰਕਫੋਰਸ ਆ ਉਹ ਲੇ ਆਫ ਕੀਤੀ ਆ। ਸੋ ਲੇ ਆਫ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 80 ਰੁਪਏ 48 ਪੈਸੇ ਰਹੇ ਆ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ ਰਹੇ ਆ। ਜੀ, ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।